ਵਲਾਇਤ ਖਾਂ ਵਿਕਰਮ ਦੱਤਿਆ ਮਿਊਜ਼ਿਕ ਕਾਨਫਰੰਸ ਕਦੀ ਨਹੀਂ ਭੁੱਲਣੇ। ਇਹਦੇ ਵਿੱਚ ਵੱਡੇ ਵੱਡੇ ਨਾਮੀ ਗ੍ਰਾਮੀ ਤੇ ਆਪਣੀ ਦੂਜ ਆਪ ਸੰਗੀਤਕਾਰ ਡਿੱਠੇ। ਵਲਾਇਤ ਖਾਂ ਨੂੰ ਅਜੇ ਦਾੜੀ ਮੁੱਛ ਵੀ ਨਹੀਂ ਸੀ ਫੁੱਟੀ ਚੰਗੀ ਤਰ੍ਹਾਂ। ਸੰਗੀਤ ਪਿੜ ਵਿੱਚ ਉਹ ਹਾਲੇ ਉਤਰੇ ਹੀ ਸਾਂ। ਇਸ ਨਰੋਈ ਉਮਰੇ ਆਪਣੇ ਸਿਤਾਰ ਵਾਦਨ ਨਾਲ ਜਿਵੇਂ ਮਜਮੇ ਨੂੰ ਟੁੰਬਿਓ ਨੇ ਵੇਖਿਆ ਰੂਹ ਨਿਹਾਲ ਹੁੰਦਾ ਸੀ। ਯਕੀਨ ਨਹੀਂ ਸੀ ਆਉਂਦਾ ਇਸ ਉਮਰ ਵਿੱਚ ਏਡੀ ਉਸਤਾਦੀ। ਉਹਨਾਂ ਦੀਆਂ ਉਂਗਲਾਂ ਦੀ ਤਰੀਖੀ ਛੋਹ ਮੈਨੂੰ ਅਜਿਹੀ ਪੋਈ। ਕਾਨਫਰੰਸ ਮੁੱਕਦਿਆਂ ਮੈਂ ਉਹਨਾਂ ਨੂੰ ਇਕੱਠੇ 4 ਤਵਿਆਂ ਦੀ ਭਰਾਈ ਲਈ ਸਟੂਡੀਓ ਲੈ ਗਿਆ। ਇਹ ਤਵੇ ਜਦੋਂ ਬਣ ਕੇ ਨਿਕਲੇ ਤਾਂ ਸੰਗੀਤ ਪ੍ਰੇਮੀਆਂ ਨੇ ਇਹਨਾਂ ਦਾ ਭਰਵਾਂ ਸਵਾਗਤ ਕੀਤਾ। ਉਸਤਾਦ ਵਲਾਇਤ ਖਾਂ ਦੀ ਸਿਤਾਰ ਵਿੱਚ ਗੁੱਡੀ ਗੁੱਡੇ ਦੀ ਪੀਂਗ ਵਾਕਣ ਕਈ ਰੰਗ ਸਮਾਏ ਹੁੰਦੇ ਨੇ। ਤਾਰਾਂ ਨੂੰ ਉਹਨਾਂ ਦੇ ਹੱਥ ਛੁਆਉਣ ਦੀ ਦੇਰ ਹੁੰਦੀ। ਫਿਰ ਜਿਵੇਂ ਸਿਤਾਰ ਆਪਣੇ ਆਪ ਹੀ ਗਾਵਣ ਲੱਗ ਪੈਂਦੀ। ਉਹਨਾਂ ਦੀ ਸਿਤਾਰ ਸੱਚੀ ਸੁੱਚੀ ਗਾਇਕੀ ਦੀਆਂ ਇਹੋ ਜਿਹੀਆਂ ਮੁਹੀਨ ਪਰਤਾਂ ਉਘੇੜਦੀ ਏ ਕਿ ਅਤ ਸੁਰੀਲੇ ਗਾਇਨ ਦਾ ਭੁਲਾਵਾ ਪੈਂਦਾ ਹੈ। ਖਾਨ ਸਾਹਿਬ ਸਿਤਾਰੀਏ ਤੋਂ ਚੋਖਾ ਪੁੱਗੇ ਗਾਇਕ ਦੀਆਂ ਅਟਕਲਾਂ ਵਰਤਦੇ ਨੇ। ਉਹਨਾਂ ਦਾ ਆਪਣਾ ਆਵਾਜ਼ ਵੀ ਬਹੁਤ ਸੁਰੀਲਾ ਹੈ। ਇਸ ਲਈ ਵਜਾਉਂਦਿਆਂ ਉਹ ਨਿਰਾ ਸਿਤਾਰ ਦੀ ਅਟਕਲ ਉੱਤੇ ਹੀ ਨਹੀਂ ਰਹਿੰਦੇ, ਸਗੋਂ ਗਾਣੇ ਬਾਰੇ ਆਪਣੇ ਇਲਮ ਦੀ ਵੀ ਭਰਵੀਂ ਵਰਤੋਂ ਕਰਦੇ ਨੇ। ਇਹਦੇ ਨਾਲ ਉਹਨਾਂ ਦਾ ਸਿਤਾਰ ਵਾਦਨ ਅਸਲੋਂ ਹੀ ਅਚਰਜ ਖੇਡ ਬਣ ਜਾਂਦਾ ਹੈ। ਵਲਾਇਤ ਖਾਂ ਬੰਗਲਾਦੇਸ਼ ਜਾਣੇ ਪੁਰਾਣੇ ਮਸ਼ਰਕੀ ਪਾਕਿਸਤਾਨ ਦੇ ਇੱਕ ਪਿੰਡ ਗੌਰੀਪੁਰ ਤੋਂ ਨੇ। ਉਹਨਾਂ ਦਾ ਜੰਮਣ 1924 ਵਿੱਚ ਸੰਗੀਤ ਦੀ ਬਹੁਤ ਤਗੜੀ ਰੀਤ ਵਾਲੇ ਇੱਕ ਘਰਾਣੇ ਵਿੱਚ ਹੋਇਆ। ਉਹਨਾਂ ਦੇ ਬਾਪ ਉਸਤਾਦ ਅਨੈਤ ਖਾਂ ਢੇਰ ਗੁਣੀ ਵੀਣਕਾਰ ਸਨ। ਜਾਨਤਕਾਰ ਪਾਰਖਾਂ ਮੁਜਬ ਉਹਨਾਂ ਦੀ ਕੋਈ ਰੀਸ ਹੀ ਨਹੀਂ ਸੀ। ਅਨਾਇਤ ਖਾਂ ਦੇ ਦਾਦੇ ਉਸਤਾਦ ਇਮਦਾਦ ਖਾਂ ਤੇ ਚਾਚੇ ਉਸਤਾਦ ਵਹੀਦ ਖਾਂ ਦਾ ਨਾਂ ਲੈਂਦਿਆਂ ਅੱਜ ਵੀ ਕਸਬੀ ਲੋਕ ਕੰਨਾਂ ਨੂੰ ਹੱਥ ਲਾਉਂਦੇ ਨੇ। ਉਸਤਾਦ ਵਲਾਇਤ ਖਾਂ ਮੁਗਲਾਂ ਦੇ ਵੇਲੇ ਤੋਂ ਮਸ਼ਹੂਰ ਇਸ ਸੰਗੀਤਕਾਰ ਘਰਾਣੇ ਦੀ 6ਵੀਂ ਪੀੜ੍ਹੀ ਵਿੱਚੋਂ ਨੇ। ਉਹਨਾਂ ਦਾ ਪੁੱਤਰ ਹਾਲੇ ਮਸਾਂ 30 ਵਰ੍ਹਿਆਂ ਦਾ ਹੈ, ਕਈ ਮਹਿਫਲਾਂ ਵਜਾ ਬੈਠਾ ਹੈ। ਖਾਨ ਸਾਹਿਬ ਉਹਦੀ ਸਿਖਲਾਈ ਉੱਤੇ ਜਿੱਡਾ ਧਿਆਨ ਪੈ ਦਿੰਦੇ ਨੇ, ਉੱਥੋਂ ਲੱਗਦਾ ਹੈ ਉਹਨਾਂ ਦੇ ਘਰਾਣੇ ਦੀ ਰੀਤ 7ਵੀਂ ਪੀੜ੍ਹੀ ਤਾਈਂ ਅਪੜੀ ਪਈ। ਖਾਨ ਸਾਹਿਬ ਅਜੇ 13 ਵਰ੍ਹਿਆਂ ਦੇ ਸਨ, ਉਹਨਾਂ ਦੇ ਅੱਬਾ ਜੀ ਗੁਜ਼ਰ ਗਏ। ਮਾਂ, ਭੈਣਾਂ ਤੇ 2 ਵਰ੍ਹਿਆਂ ਦੇ ਨਿੱਕੇ ਭਰਾ ਇਮਰਤ ਖਾਂ ਦਾ ਭਾਰ ਉਹਨਾਂ ਦੇ ਮੋਢਿਆਂ ਉੱਤੇ ਆਣ ਪਿਆ। ਉਹਨਾਂ ਬੜੀ ਹਿੰਮਤ ਨਾਲ ਇਹ ਔਖਾ ਵੇਲਾ ਕੱਟਿਆ। ਉਹਨਾਂ ਛੜਾ ਆਪਣਾ ਹੀ ਨਾਵਾਂ ਨਹੀਂ ਬਣਾਇਆ, ਸਗੋਂ ਇਮਰਤ ਖਾਂ ਦੀ ਵੀ ਸੁਰ ਬਹਾਰ ਤੇ ਸਿਤਾਰ ਦਾ ਉਸਤਾਦ ਬਣਨ ਵਿੱਚ ਢੇਰ ਮਦਦ ਕੀਤੀ। ਵਲਾਇਤ ਖਾਂ ਨੂੰ ਹਰ ਵੇਲੇ ਆਪਣੇ ਘਰਾਣੇ ਦੀ ਰੀਤ ਦਾ ਖਿਆਲ ਰਹਿੰਦਾ ਹੈ। ਕਲਾ ਤੇ ਰਾਗਾਂ ਦੀ ਸੁੱਚ ਉੱਤੇ ਉਹਨਾਂ ਕਦੀ ਸਮਝੌਤੇਬਾਜ਼ੀ ਨਹੀਂ ਕੀਤੀ। ਸੁਣਵਈਏ ਭਾਵੇਂ ਜਿਵੇਂ ਦੇ ਵੀ ਹੋਵਣ, ਵਲਾਇਤ ਖਾਂ ਉਹ ਕੁਝ ਵਜਾਉਂਦੇ ਨੇ ਜੋ ਵਲਾਇਤ ਖਾਂ ਹੈ। ਪੈਸੇ ਧੇਲੇ ਦੇ ਲੱਭ ਵਿੱਚ ਉਹਨਾਂ ਕਦੀ ਪਿੜ ਦੀ ਪੱਧਰ ਉੱਤੇ ਆ ਕੇ ਸਿਤਾਰ ਨਹੀਂ ਵਜਾਈ। ਠੋਕਾਂ ਦੇ ਏਡੇ ਪੱਕੇ ਹੁੰਦੇ ਹੋਇਆਂ ਵੀ ਲੋਕਾਂ ਵਿੱਚ ਉਹਨਾਂ ਦਾ ਬੜਾ ਨਾਂ ਹੈ। ਸੰਗੀਤ ਵਿੱਚ ਵੀ ਉਹਨਾਂ ਦੀ ਬੜੀ ਉੱਚੀ ਥਾਂ ਹੈ। ਆਪਣੀ ਕਲਾ ਤੋਂ ਇੰਜ ਘੋਲ ਕੱਤਿਆ ਵਿਰਲਾ ਹੀ ਕੋਈ ਹੋਰ ਕਲਾਕਾਰ ਹੋਣਾ ਹੈ। ਅੱਜ ਉਹਨਾਂ ਨੂੰ ਕਿਸੇ ਸ਼ੈ ਦੀ ਥੋੜ, ਕਿਸੇ ਸ਼ੈ ਦਾ ਘਾਟਾ ਨਹੀਂ, ਪਰ ਫਿਰ ਵੀ
ਉਹ ਕਈ ਕਈ ਘੰਟੇ ਰੋਜ਼ਾਨਾ ਰਿਆਜ਼ ਕਰਦੇ ਨੇ। ਮੈਂ 3.25 ਤੇ 6.5 ਮਿੰਟ ਦੇ ਤਵਿਆਂ ਤੋਂ ਲੈ ਕੇ 20 ਮਿੰਟ ਦੇ ਲੰਮੇ ਤਵਿਆਂ ਤਾਈਂ ਉਹਨਾਂ ਦੀ ਅਣਗਿਣਤ ਰਿਕਾਰਡਿੰਗ ਕੀਤੀ, ਪਰ ਕੀ ਮਜਾਲ ਜੇ ਉਹਨਾਂ ਕਦੀ ਵੀ ਆਪਣੇ ਦਰਜੇ ਤੇ ਸੁਥਰੇਵੇਂ ਤੋਂ ਧਿਆਨ ਕੁਸਾਇਆ ਹੋਵੇ। ਜਦੋਂ ਕੋਈ ਖਾਸ ਪਲਟਾ ਵਜਾਉਣ 'ਤੇ ਉਹਨਾਂ ਦਾ ਦਿਲ ਹੁੰਦਾ ਹੈ ਤਾਂ ਉਹ ਵੇਲੇ ਦੀ ਪਰਵਾਹ ਕੀਤੇ ਬਿਨਾਂ ਜੁਟ ਜਾਂਦੇ ਨੇ ਅਤੇ ਅੰਤ ਉਹਨੂੰ ਵਜਾ ਕੇ ਹੀ ਛੱਡਦੇ ਨੇ। ਇਸ ਵਰਤਾਰੇ ਨੇ ਉਹਨਾਂ ਦੇ ਸਿਤਾਰ ਵਾਦਨ ਨੂੰ ਹਰ ਪੱਖੋਂ ਭਰਪੂਰ ਕੀਤਾ ਹੈ। ਸ਼ਾਇਰਾਂ ਵਾਕਣ ਉਹਨਾਂ ਨੂੰ ਨਿੱਤ ਨਵੀਆਂ ਸੁਝਦੀਆਂ ਰਹਿੰਦੀਆਂ ਨੇ ਅਤੇ ਉਹ ਆਪਣੇ ਸੰਗੀਤ ਵਿੱਚ ਨਵੇਂ ਵਾਧੇ ਕਰਦੇ ਰਹਿੰਦੇ ਨੇ। ਉਹਨਾਂ ਦਾ LP ਤਾਜ ਮਹਿਲ ਦੀ ਇੱਕ ਰਾਤ ਖਿਆਲ ਉਡਾਰੀ ਦੇ ਪੱਖੋਂ ਬੜੀ ਸੁਣਨ ਵਾਲੀ ਸ਼ੈ ਹੈ। ਇਹਦੇ ਵਿੱਚ ਸ਼ਾਹਜਹਾਨ ਅਤੇ ਮੁਮਤਾਜ਼ ਮਹਿਲ ਦੇ ਪਾਤਰਾਂ ਨੂੰ ਮੁੱਖ ਰੱਖਿਆ ਗਿਆ। ਦੋਵੇਂ ਅਸਮਾਨਾਂ 'ਤੇ ਤਾਜ ਮਹਿਲ ਦੀ ਸੈਲ ਨੂੰ ਸਹਿਕਦੇ ਅਤੇ ਹਾੜੇ ਪਾਉਂਦੇ ਨੇ। ਓੜਕ ਇੱਕ ਚਾਨਣੀ ਰਾਤ ਫਰਿਸ਼ਤੇ ਉਹਨਾਂ ਨੂੰ ਥੱਲੇ ਲੈ ਆਉਂਦੇ ਨੇ। ਉਹ ਮਸਤ ਹੋਏ ਤਾਜ ਮਹਿਲ ਵਿੱਚ ਫਿਰਦੇ ਨੇ। ਵੇਲਾ ਪੂਰਾ ਹੋ ਜਾਂਦਾ ਹੈ ਤਾਂ ਫਰਿਸ਼ਤੇ ਉਹਨਾਂ ਨੂੰ ਫਿਰ ਅਸਮਾਨਾਂ 'ਤੇ ਲੈ ਜਾਂਦੇ ਨੇ। ਖਾਨ ਸਾਹਿਬ ਨੇ ਸ਼ਾਹਜਹਾਨ ਦੇ ਪਾਤਰ ਦੇ ਸੁਰ ਬਹਾਰ ਦੀ ਚੋਣ ਕੀਤੀ। ਸੁਰ ਬਹਾਰ ਸਿਤਾਰ ਵਾਕਣ ਹੀ, ਪਰ ਇਹਦੀ ਲੰਮਾਈ ਸਿਤਾਰ ਤੋਂ ਚੋਖੀ। ਆਮ ਤੌਰ 'ਤੇ ਅਤ ਮੰਦਰ ਅਤੇ ਮੱਧ ਸਪਤਕਾਂ 'ਤੇ ਵੱਜਦੀ। ਸਿਤਾਰ ਵਾਕਣ ਇਹਨੂੰ ਤਾਰ ਸਪਤਕ 'ਤੇ ਨਹੀਂ ਵਜਾਉਂਦੇ। ਆਪਣੇ ਇਸ ਵਸਫ ਪਾਰੋਂ ਇਹ ਮਰਦਾਵੇਂ ਪਾਤਰ ਲਈ ਬਹੁ ਢੁਕਵੀਂ ਸੀ। LP ਵਿੱਚ ਇਹ ਇਮਰਤ ਖਾਨ ਨੇ ਬੜੀ ਸੁੱਚੀ ਵਜਾਈ। ਮੁਮਤਾਜ਼ ਮਹਿਲ ਦੇ ਪਾਤਰ ਲਈ ਵਲੈਤ ਖਾਨ ਨੇ ਬੜੀਆਂ ਸੋਹਲ ਤੋਂ ਸੋਹਲ ਛੋਹਾਂ ਵਾਲੀ ਸਿਤਾਰ ਵਜਾਈ ਹੈ। ਰਾਗ ਏ ਚਾਂਦਨੀ ਕੇ ਦਾਰਾ। ਰਾਗਦਾਰੀ ਦੇ ਮਾਮਲੇ 'ਚ ਉਸਤਾਦ ਵਲੈਤ ਖਾਨ ਰੀਤ ਨਹੀਂ ਛੱਡਦੇ, ਨਾ ਹੀ ਕਦੀ ਰੀਤਲ ਦਰਜੇ ਤੋਂ ਥੱਲੇ ਆਉਂਦੇ ਨੇ। ਪੰਡਤ ਰਵੀ ਸ਼ੰਕਰ ਨੂੰ ਬਾਜ਼ ਵੇਲੇ ਸ਼ੋਅਮੈਨ ਆਖਿਆ ਜਾਂਦਾ ਹੈ। ਪੱਛਮੀ ਮੁਲਕਾਂ 'ਚ ਉਹਨਾਂ ਨੂੰ ਬੜੀ ਪੁੱਗ ਹੋਈ ਹੈ, ਕਿਉਂ ਜੋ ਉਹਨਾਂ ਸਿਤਾਰ ਨੂੰ ਪੱਛਮੀ ਲੋਕਾਂ ਦੇ ਮਜ਼ਾਜ ਮੂਜਬ ਢਾਲ ਲਿਆ। ਪੱਛਮ ਵਾਲੇ ਕੋਈ ਇੱਕੋ ਸ਼ੈ ਘੰਟਾ ਬਹਿ ਕੇ ਨਹੀਂ ਸੁਣ ਸਕਦੇ। ਰਵੀ ਸ਼ੰਕਰ ਨੇ ਰਾਗ ਦੇ ਖੁਲਾਸੇ ਦਾ ਢੰਗ ਬਣਾਇਆ ਹੈ, ਜਿਹੜਾ ਉਹਨਾਂ ਲੋਕਾਂ ਨੂੰ ਬੜਾ ਚੰਗਾ ਲੱਗਦਾ। ਉਸਤਾਦ ਵਲੈਤ ਖਾਨ ਇਹੋ ਜਿਹੀ ਸਮਝੌਤੇਬਾਜ਼ੀ ਨਹੀਂ ਕਰ ਸਕਦੇ। ਸਿਤਾਰ ਦੇ ਮਾਮਲੇ 'ਚ ਜਿੱਥੇ ਉਹ ਬਹੁ ਰੀਤਪਾਲ ਨੇ, ਉੱਥੇ ਕੱਪੜਿਆਂ ਦੇ ਮਾਮਲੇ 'ਚ ਬਹੁ ਮਾਡਰਨ ਨੇ। ਇੱਥੇ ਉਹਨਾਂ ਨੂੰ ਵੀ ਸ਼ੋਅਮੈਨ ਆਖਿਆ ਜਾ ਸਕਦਾ ਹੈ। ਵਲੈਤ ਖਾਨ ਕੁਝ ਵਰ੍ਹੇ ਲੰਦਨ, ਪੈਰਿਸ, ਰੋਮ ਅਤੇ ਹੋਰ ਵੱਡੇ ਪੱਛਮੀ ਸ਼ਹਿਰਾਂ 'ਚ ਰਹੇ ਨੇ। ਉਹ ਮਹਿੰਗੇ ਅਤੇ ਫੈਸ਼ਨੀ ਕੱਪੜਿਆਂ, ਵੱਡ ਮੁੱਲੀਆਂ ਖੁਸ਼ਬੂਆਂ ਅਤੇ ਵੱਡੀਆਂ ਕਾਰਾਂ ਦੇ ਪੁੱਜ ਕੇ ਠਰਕੀ ਨੇ। ਇੱਕ ਵਾਰੀ ਸੰਗੀਤ ਢਾਣੀ ਨਾਲ ਅਫਗਾਨਿਸਤਾਨ ਗਏ ਤਾਂ ਉੱਥੋਂ ਦਾ ਬਾਦਸ਼ਾਹ ਉਹਨਾਂ ਦੀ ਕਲਾ ਤੋਂ ਇੰਨਾ ਰਾਜ਼ੀ ਹੋਇਆ ਕਿ ਉਹਨੇ ਉਸੇ ਵੇਲੇ ਉਹਨਾਂ ਨੂੰ ਲੱਖ ਤੋਂ ਵੀ ਮਹਿੰਗੀ ਇੱਕ ਕਾਰ ਇਨਾਮ ਵਿੱਚ ਦੇ ਦਿੱਤੀ। ਖਾਨ ਸਾਹਿਬ ਆਪਣੀਆਂ ਕਾਰਾਂ ਨਾਲ ਇਤਨਾ ਹੀ ਪਿਆਰ ਕਰਦੇ ਨੇ ਜਿਤਨਾ ਆਪਣੀ ਸਿਤਾਰ ਨਾਲ ਕਰਦੇ। ਹੋਰ ਕੋਈ ਖਰਾਬੀ ਹੋ ਜਾਵੇ ਤਾਂ ਉਹ ਆਪ ਹੀ ਮਿਸਤਰੀ ਬਣ ਕੇ ਕਾਰ ਸੁੱਧ ਕਰ ਲੈਂਦੇ ਨੇ। ਸਿਤਾਰ ਦੀ ਜਵਾਰੀ ਟਿਕਾਣਾ ਆਪਣੇ ਥਾਂ ਇੱਕ ਪੂਰਾ ਕਸਬ ਹੈ। ਇਹਦੇ ਬਿਨਾਂ ਸਿਤਾਰ ਰਸਦੀ ਨਹੀਂ। ਮੈਂ ਖਾਨ ਸਾਹਿਬ ਨੂੰ ਕਈ ਘੰਟੇ ਲਾ ਕੇ ਜਵਾਰੀ ਬੰਨ੍ਹਦਿਆਂ ਵੇਖਿਆ। ਇੱਕ ਵਾਰੀ ਸਿਤਾਰ ਉਹਨਾਂ ਦੀ ਮਰਜ਼ੀ ਮੂਜਬ ਸੁਰ ਹੋ ਗਿਆ ਤਾਂ ਫਿਰ ਉਹ ਇਤਨੀ ਤਰੀਖਿਆਈ ਅਤੇ ਫਬਲ ਨਾਲ ਵਜਾਉਂਦੇ ਨੇ ਜਿਤਨੀ ਨਾਲ ਕਾਰ ਚਲਾਉਂਦੇ ਨੇ। 15 ਤੋਂ ਚੋਖੇ ਵਰ੍ਹੇ ਹੋ ਗਏ ਨੇ ਸ਼ਹਿਰ ਦੇ ਘੱਟੇ ਮਿੱਟੀ ਅਤੇ ਖੱਪ ਰੌਲੇ ਤੋਂ ਸੌੜੇ ਪੈ ਕੇ ਉਹਨਾਂ ਸ਼ਿਮਲੇ ਡੇਰਾ ਲਾ ਲਿਆ। ਇੱਥੇ ਉਹ ਰੋਜ਼ ਆਪਣਾ ਰਿਆਜ਼ ਕਰਦੇ ਨੇ ਅਤੇ ਪੁੱਤਰ ਨੂੰ ਕਰਵਾਉਂਦੇ ਨੇ। ਖਾਨ ਸਾਹਿਬ ਦਾ ਲੋਕਾਂ ਲਈ ਸਿਤਾਰ ਵਾਦਨ ਹੁਣ ਕਦੀ ਕਦਾਮੀ ਗੱਲ ਹੀ ਬਣ ਗਿਆ ਹੈ। ਖਾਨ ਸਾਹਿਬ ਦਾ ਲੋਕਾਂ ਲਈ ਸਿਤਾਰ ਵਾਦਨ ਹੁਣ ਕਦੀ ਕਦਾਮੀ ਗੱਲ ਹੀ ਬਣ ਗਿਆ ਹੈ। ਇਹਦਾ ਕਾਰਨ ਖਬਰੇ ਉਹਨਾਂ ਦੇ ਪੈਸਿਆਂ ਦਾ ਵੱਧ ਜਾਵਣ। 20 ਵਰ੍ਹੇ ਪਹਿਲਾਂ ਦੇ 750 ਤੋਂ ਛਾਲ ਮਾਰ ਕੇ ਹੁਣ ਉਹ 10,000 ਰੁਪਏ 'ਤੇ ਜਾ ਪੜੇ।
ਸਤਾਰ ਵਾਕਣ ਉਹ ਪੈਸਿਆਂ 'ਤੇ ਵੀ ਸੌਦੇਬਾਜ਼ੀ ਨਹੀਂ ਕਰਦੇ। ਉਹ ਸਮਝਦੇ ਨੇ ਕਿ ਉਹਨਾਂ ਦੀ ਸਤਾਰ ਇੰਨਿਆਂ ਪੈਸਿਆਂ ਤੋਂ ਮਹਿੰਗੀ ਨਹੀਂ। ਇੱਕ ਵਾਰੀ ਉਹਨਾਂ ਬੰਬਈ ਦੇ ਸ਼ਾਨ ਮਖੰਡ ਹਾਲ ਵਿੱਚ ਸਤਾਰ ਵਜਾਣੀ ਸੀ। ਮਹਾਰਾਸ਼ਟਰ ਦਾ ਗਵਰਨਰ ਤੇ ਹੋਰ ਵੱਡੇ ਵੱਡੇ ਲੋਕ ਆਏ ਹੋਏ ਸਨ। ਵਲੈਤ ਖਾਨ ਨੇ ਆਲਾਪ ਛੋਹਿਆ। ਕੁਝ ਚਿਰ ਨਾ ਪਿਆ ਤੇ ਸੁਣਵਈਆਂ ਵਿੱਚੋਂ ਮੁੰਡੀਕੇ ਨੇ ਤਾੜੀਆਂ ਤੇ ਸੀਟੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਵਲੈਤ ਖਾਨ ਨੇ ਸਤਾਰ ਬੰਦ ਕਰ ਦਿੱਤੀ ਤੇ ਅੱਖਾਂ 'ਚ ਅਥਰੂ ਡੱਕਦਿਆਂ ਉਹਨਾਂ ਨੂੰ ਚੁੱਪ ਧਾਰਨ ਤੇ ਸੁਣਨ ਲਈ ਆਖਿਆ, ਪਰ ਮੁੰਡੀਕਾ ਨਾ ਟਲਿਆ। ਵਲੈਤ ਖਾਨ ਨੇ ਸਤਾਰ ਛੱਡੀ ਤੇ ਉੱਠ ਕੇ ਟੁਰ ਗਿਆ। ਗਵਰਨਰ ਨੇ ਖਰੂਦੀਆਂ ਨੂੰ ਬੰਨੇ ਕਢਾ ਦਿੱਤਾ ਤੇ ਖਾਨ ਸਾਹਿਬ ਨੂੰ ਮੁੜ ਆਉਣ ਦੀ ਮਿੰਨਤ ਕੀਤੀ, ਪਰ ਉਹਨਾਂ ਅੱਗੋਂ ਚਿੱਟੀ ਪਦਰੀ ਨਾ ਕਰ ਦਿੱਤੀ। ਕਲਾਕਾਰ ਕੋਈ ਮਸ਼ੀਨ ਤਾਂ ਨਹੀਂ ਨਾ ਹੁੰਦਾ, ਜਦੋਂ ਚਾਹੋ ਬੀੜਾ ਨੱਪ ਕੇ ਚਾਲੂ ਕਰ ਲਵੋ ਤੇ ਜਦੋਂ ਚਾਹੋ ਬੰਦ ਕਰ ਲਓ। ਵਲੈਤ ਖਾਨ ਨੇ ਆਪਣੇ ਘਰਾਣੇ ਦੇ ਨਾਂ, ਆਪਣੀ ਮਸ਼ਹੂਰੀ, ਆਪਣੇ ਸੰਗੀਤ ਦੀ ਕਦਰ ਤੇ ਸਭ ਤੋਂ ਵੱਧ ਕੇ ਆਪਣੇ ਕਮਾਏ ਹੋਏ ਦਰਜੇ ਦੀ ਸੁੰਜਾਨ ਪੱਕੀ ਰੱਖਣ ਦਾ ਨਿਸ਼ਚਾ ਕੀਤਾ ਹੋਇਆ ਹੈ। ਇਹੋ ਹੀ ਕਾਰਨ ਹੈ ਐਡੇ ਚਿਰ ਤੋਂ ਉਹ ਆਪਣੇ ਹਾਣੀ ਸੰਗੀਤਕਾਰਾਂ ਦੇ ਮੁਕਾਬਲੇ 'ਚ ਪੂਰੀ ਸਫਲਤਾ ਨਾਲ ਟੀਸੀ ਮੱਲੀ ਬੈਠੇ ਨੇ। ਮਾਂ ਬੋਲੀ, ਅਗਸਤ 96।